Viewers, welcome back to News TV 84. Viewers, as you all know ਕਿ ਕੁਝ ਹਫ਼ਤੇ ਪਹਿਲਾਂ ਭਾਈ ਜਗਤਾਰ ਸਿੰਘ ਤਾਰਾ ਨੂੰ ਥਾਈਲੈਂਡ ਸਰਕਾਰ ਨੇ ਐਕਸਟ੍ਰੈਡੀਸ਼ਨ ਟ੍ਰੀਟੀ ਦੇ ਲੀਗਲ ਪ੍ਰੋਸੈਸ ਨੂੰ ਪ੍ਰੋਪਰਲੀ ਫੋਲੋ ਕੀਤੇ ਬਿਨਾ ਭਾਰਤ ਸਰਕਾਰ ਦੇ ਹਵਾਲੇ ਕਰ ਦਿੱਤਾ ਸੀ। ਉਹਨਾਂ ਨੂੰ ਅਲੱਗ-ਅਲੱਗ ਜ਼ਿਲ੍ਹਿਆਂ ਦੇ ਪੁਲਿਸ ਵੱਲੋਂ ਝੂਠੇ ਕੇਸਿਸ ਪਾ ਕੇ ਟੌਰਚਰ ਕੀਤਾ ਜਾ ਰਿਹਾ ਹੈ। ਇਸ ਧੱਕੇਸ਼ਾਹੀ ਵਿਰੁੱਧ ਸਿੱਖਸ ਫॉर ਜਸਟਿਸ ਜਥੇਬੰਦੀ ਨੇ ਦੁਨੀਆ ਦੇ ਅੱਡ-ਅੱਡ ਦੇਸ਼ਾਂ ਦੇ ਵਿੱਚ ਥਾਈਲੈਂਡ ਐਮਬੈਸੀਆਂ ਅਤੇ ਥਾਈ ਕਾਉਂਸਲੇਟ ਦੇ ਬਾਹਰ ਰੋਸ ਵਿਖਾਵੇ ਕੀਤੇ ਅਤੇ ਥਾਈ ਅਥਾਰਟੀਜ਼ ਨੂੰ ਮੈਮੋਰੈਂਡਮ ਵੀ ਦਿੱਤੇ ਗਏ। ਕੁਝ ਥਾਵਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪ੍ਰੋਟੈਸਟ ਦਾ ਸਿਲਸਿਲਾ ਜਾਰੀ ਰੱਖਿਆ ਜਾਵੇਗਾ। ਅੱਜ ਅਸੀਂ ਸਿੱਖਸ ਫॉर ਜਸਟਿਸ ਦੇ ਡਾਇਰੈਕਟਰ ਸਰਦਾਰ ਅਮਰਦੀਪ ਸਿੰਘ ਨਾਲ ਕੈਲੀਫੋਰਨੀਆ ਤੋਂ ਗੱਲਬਾਤ ਕਰਾਂਗੇ, ਜਿਨ੍ਹਾਂ ਨੇ ਕੋਆਰਡੀਨੇਟਰ ਦੇ ਤੌਰ ਤੇ ਗਲੋਬਲੀ ਇਹਨਾਂ ਪ੍ਰੋਟੈਸਟ ਨੂੰ ਆਰਗੇਨਾਈਜ਼ ਕੀਤਾ। ਤਾਂ ਸਾਡਾ ਹੁਣ ਲਾਈਨ ਤੇ ਜੁੜ ਚੁੱਕੇ ਨੇ ਅਮਰਦੀਪ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭੈਣ ਜੀ, TV 84 ਦੇ ਸਾਰੇ ਸੁਣਨ ਵਾਲੇ ਦੇਖਣ ਵਾਲੇ ਸਰੋਤਿਆਂ ਨੂੰ, ਸਾਰਿਆਂ ਨੂੰ, ਤੁਹਾਡੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡਾ ਵੈਲਕਮ ਕਰਦੇ ਹਾਂ TV 84 ਦੇ ਦਰਸ਼ਕਾਂ ਦੇ ਪਹਿਲੀ ਵਾਰ ਰੂਬਰੂ ਹੋਣ ਤੇ ਵੀਰ ਜੀ ਯੂ ਵੈਲਕਮ। ਵੀਰ ਜੀ, ਸਭ ਤੋਂ ਪਹਿਲਾਂ ਸਰ ਇਹੀ ਜਾਣਨਾ ਚਾਹਾਂਗੇ ਕਿ ਤੁਸੀਂ ਜਿਹੜੇ ਪ੍ਰੋਟੈਸਟ ਕੀਤੇ ਹੈ ਕਿਉਂ ਕੀਤੇ ਨੇ ਔਰ ਕਿੰਨੇ ਕੁ ਸਫਲ ਹੋਏ ਨੇ, ਇਸ ਬਾਰੇ ਪ੍ਰੋਪਰਲੀ ਪੂਰੇ ਵੇਰਵੇ ਦੇ ਨਾਲ ਜਾਣਕਾਰੀ ਦਿਓ। ਹਾਂਜੀ, ਥੈਂਕ ਯੂ ਜੀ ਤੁਹਾਡਾ। ਸਭ ਤੋਂ ਪਹਿਲਾਂ ਤੇ ਬੇਸਿਕਲੀ ਮੈਂ ਕਲੀਅਰ ਕਰਨਾ ਚਾਹਾਂਗਾ ਕਿ ਇਹ ਜਿਹੜੇ ਸੀਗੇ ਪ੍ਰੋਟੈਸਟ ਗਰੁੱਪ ਦੇ ਵਿੱਚ ਜ਼ਿਆਦਾ ਨਹੀਂ ਸੀਗਾ, ਇਹਦੇ ਵਿੱਚ ਗੈਦਰਿੰਗ ਜ਼ਿਆਦਾ ਸੀਗੀ। ਗੈਦਰਿੰਗ ਕਰਕੇ ਅਸੀਂ ਜਿੰਨੇ ਵੀ ਆਲ ਅਰਾਊਂਡ ਦਾ ਵਰਲਡ ਦੇ ਵਿੱਚ ਕੰਟੀਨੈਂਟ ਟੂ ਕੰਟੀਨੈਂਟ ਜਿੰਨੇ ਵੀ ਇਹਨਾਂ ਦੇ ਕੌਂਸੂਲੇਟ ਜਨਰਲ ਸੀਗੇ, ਐਮਬੈਸੀਜ਼ ਸੀਗੀਆਂ ਥਾਈਲੈਂਡ ਦੀਆਂ, ਉਹਦੇ ਉੱਤੇ ਹਰੇਕ ਪੰਥਕ ਸੁਹਿਰਦ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ, ਆਪਣੇ ਸਿੱਖ ਪੰਥ ਨੂੰ ਅਪੀਲ ਕੀਤੀ ਸੀਗੀ ਕਿ ਆਪਾਂ ਉੱਥੇ ਪਹੁੰਚ ਕੇ ਆਪਣੇ ਡਿਮਾਂਡ ਲੈਟਰ, ਆਪਣੀ ਗੈਦਰਿੰਗ ਸ਼ੋਅ ਕਰੀਏ, ਇਹਨਾਂ ਨੂੰ ਦੱਸੀਏ ਕਿ ਜੋ ਇਹਨਾਂ ਨੇ ਕੀਤਾ ਹੈ ਭਾਈ ਜਗਤਾਰ ਸਿੰਘ ਤਾਰਾ ਨੂੰ ਇਹ ਜਿਹੜਾ ਇਲੀਗਲ ਐਕਸਟ੍ਰੈਡੀਸ਼ਨ ਕਰਕੇ ਇੰਡੀਆ ਲੈ ਕੇ ਗਏ ਨੇ ਉਹ ਗਲਤ ਹੋਇਆ ਤੇ ਇਹਨਾਂ ਨੂੰ ਜਿਹੜਾ ਇਹ ਸੁਭਾਅ ਪੈ ਚੁੱਕਿਆ ਹੈ ਕਿ ਜਦੋਂ ਵੀ ਦਿਲ ਕਰੇ ਕਿਸੇ ਕੰਟਰੀ ਦੇ ਵਿੱਚੋਂ ਇਹ ਆਪਣਾ ਨਾਂ ਦੇ ਕੇ ਕੇਸ ਫਾਈਲ ਕਰਕੇ ਤਾਂ ਕਿਸੇ ਨੂੰ ਵੀ ਲਿਜਾ ਸਕਦੇ ਨੇ। ਜਿੱਦਾਂ ਕਿ ਪੁਰਾਣੀ ਹਿਸਟੋਰੀਕਲ ਆਪਾਂ ਜਦੋਂ ਚੈੱਕ ਕਰੀਏ ਤੇ ਉਹਦੇ ਵਿੱਚ ਨਾ ਭਾਈ ਦਇਆ ਸਿੰਘ ਹੋਣਾ ਨੂੰ, ਚੀਮਾ ਜੀ ਹੋਣਾ ਨੂੰ ਇੱਥੋਂ US ਤੋਂ ਇਹ ਲਗਾਏ ਨੇ। ਤੇ ਅਸੀਂ ਇਹੀ ਕਾਰਨ ਕਰਕੇ ਵੀ ਅਸੀਂ ਇਹ ਮੈਸੇਜ ਕਲੀਅਰ ਕਰਨਾ ਚਾਹੁੰਦੇ ਸੀਗੇ ਆਲ ਅਰਾਊਂਡ ਦਾ ਵਰਲਡ। ਇਹਦੇ ਵਿੱਚ ਬਹੁਤ ਹੀ ਮਹਾਰਾਜ ਨੇ ਸਾਨੂੰ ਸਫਲਤਾ ਬਖਸ਼ੀ ਹੈ। ਆਲ ਓਵਰ ਕੰਟੀਨੈਂਟ ਤੋਂ ਅਮਰੀਕਾ, ਕੈਨੇਡਾ ਦੇ ਵਿੱਚ ਜਿਹੜਾ ਅੱਜ ਹੋ ਰਿਹਾ ਹੈ, ਕੁਝ ਹਿੱਸਿਆਂ ਦੇ ਵਿੱਚ 9 ਤਰੀਕ ਨੂੰ ਹੋ ਗਿਆ ਸੀਗਾ। ਬਹੁਤ ਸੋਹਣਾ ਯੂਰਪ, ਆਸਟ੍ਰੇਲੀਆ ਤੱਕ, ਇੰਡੀਆ ਤੱਕ ਮਤਲਬ ਬਹੁਤ ਸੋਹਣਾ ਹੰਗਾਰਾ ਮਿਲਿਆ ਹੈ ਤੇ ਪੰਥ ਦਰਦੀਆਂ ਨੇ ਆਪਣਾ ਸ਼ੋਅ ਕੀਤਾ ਹੈ ਕਿ ਅਸੀਂ ਭਾਈ ਜਗਤਾਰ ਸਿੰਘ ਤਾਰਾ ਦੇ ਨਾਲ ਖੜੇ ਹਾਂ। ਜੀ ਤੇ ਵੀਰ ਜੀ, ਤੁਸੀਂ ਗੱਲ ਕੀਤੀ ਕੈਨੇਡਾ ਦੇ ਵਿੱਚ ਸ਼ਾਇਦ ਅੱਜ ਹੋ ਰਿਹਾ, ਪਰ ਹੋਰ ਵੀ ਤੁਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਕਿੱਥੇ ਇਹ ਪ੍ਰੋਟੈਸਟ ਜਾਂ ਇਹ ਸਿੱਖ ਗੈਦਰਿੰਗ ਕਰ ਰਹੇ ਹੋ, ਇਸ ਬਾਰੇ ਵੀ ਅਸੀਂ ਜਾਣਨਾ ਚਾਹਾਂਗੇ। ਹਾਂਜੀ, ਜਿਹੜੀਆਂ ਕੁਝ ਕੰਟਰੀਆਂ ਦੇ ਵਿੱਚ ਜਿਹੜੀਆਂ ਅਪਾਇੰਟਮੈਂਟ ਸੀਗੀਆਂ, ਜਿੱਦਾਂ ਹੁਣ ਵੈਨਕੂਵਰ ਦੀ ਅੱਜ ਸੀਗੀ ਜੀ, ਤਾਂ ਇਦਾਂ ਦੇ 1-2 ਹੋਰ ਮੁਲਕ ਹੈਗੇ, ਅਸੀਂ ਨਾਲ ਅਪਡੇਟ ਆਪਣੇ ਸਿੱਖਸ ਫॉर ਜਸਟਿਸ ਵਾਲੇ ਪੇਜ ਦੇ ਉੱਤੇ ਕਰੀ ਜਾਈਦਾ ਹੈ ਤੇ ਉਹਦੇ ਵਿੱਚ ਜਿੰਨੇ ਨੁਮਾਇੰਦੇ ਹੈਗੇ ਸਾਰਿਆਂ ਨੂੰ ਬੇਨਤੀ ਕਰੀਦੀ ਹੈ ਜਿਹੜੀਆਂ ਹੋਰ ਜਿੱਥੇ ਵੀ ਵੱਧ ਤੋਂ ਵੱਧ ਹੋ ਸਕਦੀਆਂ। ਸੋ ਮਤਲਬ ਜਿਹੜਾ ਇੱਕ ਮੇਨ ਜਿਹੜੀ ਵੇਵ ਸੀਗੀ ਜਾਂ ਇੱਕ ਦਿਨ ਦਾ ਜਿਹੜਾ ਆਪਾਂ ਨਿਸ਼ਚਿਤ ਕੀਤਾ ਸੀਗਾ ਉਹ ਸੀਗਾ ਫਰਵਰੀ 9 ਦਾ ਮੰਡੇ ਨੂੰ 12 ਵਜੇ ਦਾ। ਕੁਝ ਥਾਈਲੈਂਡ ਕੌਂਸੂਲੇਟਸ ਨੇ ਟਾਈਮ ਅੱਗੇ ਪਿੱਛੇ ਦਿੱਤਾ ਸੀ, ਪਰ ਉਹ ਜਿਹੜਾ ਇੱਕ ਦਿਨ ਰੱਖ ਕੇ ਆਲ ਅਰਾਊਂਡ ਦਾ ਵਰਲਡ ਮੈਸੇਜ ਜਾ ਚੁੱਕਿਆ ਹੈ। ਆਸਟ੍ਰੇਲੀਆ ਕੁਝ ਟਾਈਮ ਪਹਿਲਾਂ ਹੋਣ ਕਰਕੇ ਜਾਂ ਜਿਹੜੇ ਕੁਝ ਕੌਂਸੂਲੇਟ ਅਵੇਲੇਬਲ ਨਹੀਂ ਸੀਗੇ, ਉਹਨਾਂ ਨੇ ਜਿਹੜੇ ਟਾਈਮਿੰਗ ਦਿੱਤੀ ਅਸੀਂ ਨਾਲ ਅਪਡੇਟ ਉਹਦੀ ਦਿੰਦੇ ਰਹਾਂਗੇ। ਜੀ ਤੇ ਵੀਰ ਜੀ, ਜਿਸ ਤਰ੍ਹਾਂ ਲਾਈਕ ਤੁਸੀਂ ਇਸ ਤਰ੍ਹਾਂ ਸਿੱਖ ਗੈਦਰਿੰਗ ਕੀਤੀ ਹੈ ਤੇ ਮੈਮੋਰੈਂਡਮ ਦਿੱਤਾ ਹੈ, ਤੇ ਜਿਹੜੀ ਥਾਈ ਕਾਉਂਸਲਰ ਜਿਹੜੀ ਸੀ ਉਹਨਾਂ ਦੀ ਅਥਾਰਟੀਜ਼ ਹੁੰਦੀ, ਉਹਨਾਂ ਦੀ ਕੀ ਫੀਡਬੈਕ ਸੀਗੀ? What was their response to this? ਉਹਨਾਂ ਦਾ ਰਿਸਪੌਂਸ ਬਹੁਤ ਹੀ ਵਧੀਆ ਸੀਗਾ। ਉਹਨਾਂ ਨੇ ਕੌਂਸੂਲੇਟਸ ਨੇ ਐਕਚੁਅਲੀ ਬੜਾ ਆ ਕੇ ਉਹਨੂੰ ਐਕਸੈਪਟ ਕੀਤਾ ਹੈ। ਉਹਨਾਂ ਨੇ ਇਹ ਲਿਸਨ ਕੀਤੀ ਹੈ ਸਾਡੀ ਗੱਲ। ਉਹਨਾਂ ਨੇ ਸਾਨੂੰ ਭਰੋਸਾ ਦਿਵਾਇਆ ਕਿ ਇਹਨਾਂ ਦੇ ਜਿਹੜੇ ਥਾਈ ਗਵਰਨਮੈਂਟ ਹੈਗੀ ਆ ਉਸ ਤੇ ਜਾ ਕੇ ਉਹਨਾਂ ਤੱਕ ਇੱਕ ਕਲੀਅਰ ਮੈਸੇਜ, ਸਾਡੀ ਕੰਪਲੇਂਟ, ਜਿਹੜੀ ਸਾਡੀ ਡਿਮਾਂਡ ਲੈਟਰ ਇਹਨਾਂ ਤੱਕ ਪੂਰਾ ਪਹੁੰਚਾਇਆ ਜਾਵੇਗਾ ਤੇ ਉਹ ਜਿਹੜਾ ਮੈਸੇਜ ਉੱਥੋਂ ਆਉਣਾ ਹੈ ਤੇ ਉਹ ਬੇਸਿਕਲੀ ਉਹਦੀ ਵੇਟ ਕਰ ਰਹੇ ਹਾਂ ਅਸੀਂ। ਪਰ ਜਿਹੜੇ ਢੰਗ ਨਾਲ ਵੀ, ਜਿੱਦਾਂ ਡਾਕਟਰ ਅਮਰਜੀਤ ਹੋਣਾ ਨੇ ਤੇ ਇਹਨਾਂ ਦੇ ਜਿੰਨੇ ਡੈਲੀਗੇਸ਼ਨ ਗਏ ਸੀਗੇ ਭਾਈ ਸਾਹਿਬ ਉਹਨਾਂ ਦੇ, ਡਾਕਟਰ ਸਾਹਿਬ ਦੇ, ਇਹਨਾਂ ਨੇ ਵਾਸ਼ਿੰਗਟਨ DC ਦੇ ਵਿੱਚ ਬਹਿ ਕੇ ਇਹਨਾਂ ਦੀ ਅੰਦਰ ਗੱਲ ਹੋਈ ਹੈ। ਕੁਝ ਜਗ੍ਹਾ ਦੇ ਵਿੱਚ ਏਦਾਂ ਸੀ ਵੀ ਉਹ ਅੰਦਰ ਨਹੀਂ ਸੀ ਬੈਠੇ, ਕੁਝ ਸਿਕਿਉਰਿਟੀ ਕਾਰਨਾਂ ਕਰਕੇ ਉਹਨਾਂ ਨੂੰ ਇਸ ਚੀਜ਼ ਦਾ ਪੂਰਾ ਗਿਆਨ ਨਹੀਂ ਸੀ ਵੀ ਕਿਹੜੇ ਢੰਗ ਨਾਲ ਇਹਨਾਂ ਨੇ ਗੈਦਰਿੰਗ ਕਰਨੀ ਹੈ। ਪਰ ਉਹਨਾਂ ਨੂੰ ਮੈਸੇਜ ਕਲੀਅਰ ਹੋ ਗਿਆ ਕਿ ਇਹ ਬੜਾ ਉਹਨਾਂ ਨੇ ਮੈਂਸ਼ਨ ਕੀਤਾ ਕਿ ਵੀ ਰੀਅਲੀ ਅਪਰੀਸ਼ੀਏਟ
ਕਿ ਤੁਸੀਂ ਇਹ ਬੜਾ ਪੀਸਫੁਲ ਪ੍ਰੋਟੈਸਟ ਪੀਸਫੁਲ ਗੈਦਰਿੰਗ ਕੀਤੀ ਹੈ ਆ ਕੇ, ਤੇ ਅਸੀਂ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ। ਤੇ ਜਿਹਦੇ ਵਿੱਚ ਮੈਸੇਜ ਜਿੱਥੇ ਜਿੱਥੇ ਅੰਦਰ ਜਾਣ ਦਾ ਮੈਸੇਜ ਮਿਲਿਆ ਹੈ, ਜਿੱਦਾਂ ਡਾਕਟਰ ਅਮਰਜੀਤ ਸਿੰਘ ਉਹਨਾਂ ਦੀ ਡੈਲੀਗੇਸ਼ਨ ਵਾਸ਼ਿੰਗਟਨ ਦੇ ਵਿੱਚ, ਜਰਮਨੀ ਦੇ ਵਿੱਚ, ਬਰਲਿਨ ਦੇ ਵਿੱਚ ਤੇ ਹੋਰ ਇੱਕ ਦੋ ਜਗ੍ਹਾਵਾਂ ਦੇ ਵਿੱਚ ਉਹਨਾਂ ਨੇ ਅੰਦਰ ਬਹਿ ਕੇ ਜਿੱਥੇ ਗੱਲ ਸੁਣੀ ਹੈ, ਤੇ ਸਭ ਤੋਂ ਇਫੈਕਟਿਵ ਇੱਕ ਦੋ ਮੇਨ ਆਪਣੀਆਂ DC ਦੀ ਬੜੀ ਇਫੈਕਟਿਵ ਰਹੀ ਆ, ਜਿੱਥੇ ਬਹਿ ਕੇ ਅੱਧੇ ਘੰਟੇ ਦੀ ਮੀਟਿੰਗ 1.5 ਘੰਟਾ ਚੱਲੀ ਆ, ਤੇ ਉੱਥੇ ਬਹਿ ਕੇ ਫੁੱਲ ਐਕਸਪਲੇਨ ਕੀਤਾ ਗਿਆ ਕੌਂਸੂਲੇਟ ਨੂੰ, ਤੇ ਜਿਹੜੇ ਕਿ ਸਟਾਰਟਿੰਗ ਦੇ ਵਿੱਚ ਹੀ ਇਹਨਾਂ ਨੇ ਬੁੱਧ ਧਰਮ ਦਾ ਜ਼ਿਕਰ ਕਰਕੇ, ਤੇ ਉਹ ਬਹੁਤ ਹੀ ਅਸੀਂ ਸ਼ਲਾਘਾਯੋਗ ਇਹ ਕੰਮ ਜਿਹੜਾ ਕੀਤਾ ਤੇ ਉਹਦੀ ਬਹੁਤ ਹੀ ਅਸੀਂ ਸ਼ਲਾਘਾ ਕਰਦੇ ਹਾਂ। ਤੇ ਡਾਕਟਰ ਸਾਹਿਬ ਹੋਣੀ ਜਾਂ ਤੁਹਾਡੇ TV ਚੈਨਲ ਦੀ ਹਮੇਸ਼ਾ ਹੀ ਜਿਹੜਾ ਸਹਿਯੋਗ ਤੁਹਾਡੇ ਵੱਲੋਂ ਮਿਲਦਾ ਹੈ, ਅਸੀਂ ਬਹੁਤ ਹੀ ਥੈਂਕ ਯੂ ਹਾਂ, ਧੰਨਵਾਦ ਹੈ ਤੁਹਾਡਾ ਸਾਰਿਆਂ ਦਾ ਜੀ। ਤੇ ਵੀਰ ਜੀ ਲਾਈਕ ਆਈ ਵੁੱਡ ਲਾਈਕ ਟੂ ਆਸਕ ਯੂ ਕਿ ਭਾਈ ਜਗਤਾਰ ਸਿੰਘ ਤਾਰਾ ਬਾਰੇ ਕਾਫੀ ਆਪਣੇ ਇੰਡੀਅਨਸ ਨੂੰ ਭੁਲੇਖਾ ਹੈ, ਜਾਂ ਫਿਰ ਸਾਰੇ ਕਾਫੀ ਦਰਸ਼ਕ ਨੂੰ ਵੀ ਭੁਲੇਖਾ ਹੋ ਸਕਦਾ ਹੈ, ਪਰ ਜਿਸ ਤਰ੍ਹਾਂ ਤੁਸੀਂ ਕਾਉਂਸਲ ਦੇ ਅੰਦਰ ਗਏ, ਤੁਸੀਂ ਕਿ ਤੁਸੀਂ ਕਾਫੀ ਸਾਰੀ ਐਗਜ਼ਾਮਪਲਸ ਦਿੱਤੀਆਂ, ਉਹਨਾਂ ਨੂੰ ਐਕਸਪਲੇਨ ਕੀਤਾ। ਵੀ ਵੁੱਡ ਲਾਈਕ ਟੂ ਆਸਕ ਯੂ ਇਨ ਡੀਟੇਲ ਕਿ ਲਾਈਕ ਤੁਸੀਂ ਕਿਸ ਤਰ੍ਹਾਂ ਐਗਜ਼ਾਮਪਲਸ ਦਿੱਤੀਆਂ, ਕਿਸ ਤਰ੍ਹਾਂ ਕੰਪੇਅਰ ਕੀਤਾ ਤੁਸੀਂ ਇਸ ਚੀਜ਼ ਨੂੰ, ਬਿਕੋਜ਼ ਕਾਫੀ ਇੰਡੀਅਨ ਗਵਰਨਮੈਂਟ ਹੈ ਇਹਨਾਂ ਨੂੰ ਐਜ਼ ਅ ਇੰਟਰਨੈਸ਼ਨਲ ਟੈਰਰਿਸਟ ਦੀ ਵਜ੍ਹਾ ਗਰਦਾਨਦੀ ਹੈ, ਸੋ ਹਾਊ ਡਿਡ ਯੂ ਐਕਸਪਲੇਨ ਦੈਟ? ਉਹਦੇ ਵਿੱਚ ਸਭ ਤੋਂ ਪਹਿਲਾਂ ਜ਼ਰੂਰੀ ਹੈ ਉਹਨਾਂ ਨੂੰ ਦੱਸਣਾ ਵੀ ਟੈਰਰ ਨੂੰ ਡਿਫਾਈਨ ਕੀਤਾ ਜਾਵੇ। ਜਿਹੜਾ ਟੈਰਰ ਆ, ਟੈਰਰ ਹੁੰਦਾ ਆ ਕਿ ਕਿਸੇ ਵੀ ਆਮ ਪਾਪੂਲੇਸ਼ਨ ਤੇ ਜਨਸੰਖਿਆ ਦੇ ਉੱਤੇ ਜਾ ਕੇ ਉਹਨਾਂ ਨੂੰ ਡਰਾਇਆ ਜਾਵੇ, ਧਮਕਾਇਆ ਜਾਵੇ, ਉਹ ਟੈਰਰਿਜ਼ਮ ਹੁੰਦਾ ਹੈ। ਕਿ ਵਿਦਆਊਟ ਕਿਸੇ ਕਾਰਨ ਤੁਸੀਂ ਜਾ ਕੇ ਆਪਣਾ ਰੋਬ ਜਮਾਉਣ ਦੇ ਲਈ ਜਾਂ ਕੋਈ ਲੈਂਡ ਗ੍ਰੈਬ ਕਰਨ ਦੇ ਲਈ, ਜਾਂ ਤੁਸੀਂ ਆਪਣੇ ਆਪ ਨੂੰ ਐਸਟੈਬਲਿਸ਼ ਸਟਰੋਂਗ ਦਿਖਾਉਣ, ਜੋਰਾਵਰ ਸਾਬਤ ਕਰਨ ਦੇ ਲਈ, ਉਹ ਸਿੱਖਾਂ ਦੀ ਹਿਸਟਰੀ ਦੇ ਵਿੱਚ ਹੈਗਾ ਆ ਕਿ ਸਿੱਖਾਂ ਨੇ ਕਦੀ ਵੀ ਨਹੀਂ ਕੀਤਾ। ਪਰ ਇਹਨਾਂ ਦੇ ਉੱਤੇ ਜਿੱਦਾਂ ਤੁਸੀਂ ਕਿਹਾ ਕਿ ਲੇਬਲ ਜਾਂ ਗਰਦਾਨਿਆ ਜਾਂਦਾ ਹੈ, ਬੇਸਿਕਲੀ ਉਹਨਾਂ ਨੂੰ ਇਹੀ ਐਗਜ਼ਾਮਪਲ ਦੱਸੀ ਹੈ ਕਿ ਇਹ ਜਿਹੜੇ ਨਾਲ ਰਿਲੇਟਡ, ਵੈਸੇ ਤਾਂ ਆਪਾਂ ਹਿਸਟੋਰੀਕਲ ਫੈਕਟਸ ਦੇਖ ਲਈਏ ਜਾ ਕੇ ਵੀ ਜਿੱਥੇ ਅਨਜਸਟਿਸ ਦੀ ਗੱਲ ਹੁੰਦੀ ਹੈ, ਜਿੱਥੇ ਬਾਬਰ ਨੂੰ ਜਾਬਰ ਕਿਹਾ ਜਾਂਦਾ ਹੈ ਗੁਰੂ ਸਾਹਿਬ ਦੇ ਵੇਲੇ ਤੋਂ, ਪੂਰਾ ਕਲੀਅਰ ਕਰਕੇ ਅਣਡਿੱਠਿਆ ਵੀ ਕੀਤਾ ਜਾਂਦਾ ਹੈ। 5ਵੇਂ ਪਾਤਸ਼ਾਹ ਤੱਕ ਮੀਰੀ ਪੀਰੀ ਦਾ ਕਨਸੈਪਟ 6ਵੇਂ ਪਾਤਸ਼ਾਹ ਤੋਂ ਸ਼ੁਰੂ ਹੋ ਕੇ 10ਵੇਂ ਪਿਤਾ ਇੱਕ ਖਾਲਸਾ ਤਿਆਰ ਕਰ ਦਿੰਦੇ ਨੇ, ਪਰ ਨਾਲ ਉਹ ਕਹਿੰਦੇ ਵੀ ਇਹ ਕਿਰਪਾਨ ਤੁਹਾਨੂੰ ਸੌਂਪੀ ਹੈ, ਤੇ ਕਿਰਪਾਨ ਕਦੀ ਵੀ ਜਦੋਂ ਐਨ ਲਾਸਟ ਰਿਜ਼ੋਰਟ ਰਹਿ ਜਾਵੇ ਫਿਰ ਇਹ ਤੁਹਾਡੀ ਮਿਆਨ ਚੋਂ ਨਿਕਲ ਕੇ ਤਾਂ ਦੁਸ਼ਟਾਂ ਦਾ ਇਹ ਵੱਧ ਕਰੂਗੀ, ਤੇ ਉਸ ਤੱਕ ਜਿੰਨਾ ਵੀ ਤੁਹਾਡਾ ਹਰ ਹੀਲਾ ਆਪਾਂ ਵਰਤਣਾ ਹੈ। ਸੋ ਉਹੀ ਫੋਲੋ ਕਰਦੇ ਹੋਏ ਉਸ ਕਨਸੈਪਟ ਨੂੰ, ਵੀ ਜਦੋਂ ਇੱਕ ਟੈਰਰਿਜ਼ਮ ਜਿਹੜਾ ਕਿ ਇੰਡੀਅਨ ਸਟੇਟ ਦਾ ਟੈਰਰਿਜ਼ਮ ਪੂਰਾ ਪੀਕ ਤੇ ਸੀਗਾ, ਮਾਰਚ 8 ਦੀ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਹਾਂ ਕਿ ਮਾਰਚ 8 ਨੂੰ ਉਹੀ ਉੱਥੇ ਵੀ ਅਸੀਂ ਦੱਸੀ ਹੈ ਗੱਲ, ਮਾਰਚ 8 1991 ਨੂੰ ਬ੍ਰਿਗੇਡੀਅਰ ਆਰਪੀ ਸਿਨਹਾ ਐਡਰੈਸ ਕਰਦਾ ਪੰਜਾਬ ਦੇ ਇੱਕ ਪਿੰਡ ਵਿੱਚ ਜਾ ਕੇ ਕਿ ਅਸੀਂ ਸਾਰੇ ਬੰਦੇ ਇਕੱਠੇ ਕਰਕੇ ਤੇ ਗੋਲੀ ਨਾਲ ਮਾਰ ਦੇਣੇ ਆ, ਤੇ ਉਸ ਤੋਂ ਬਾਅਦ ਅਸੀਂ ਤੁਹਾਡੀਆਂ ਜਿਹੜੀਆਂ ਔਰਤਾਂ ਉਹਨਾਂ ਨੂੰ ਆਪਣੇ ਕੈਂਪ ਵਿੱਚ ਲਿਜਾ ਕੇ ਇੱਕ ਨਵੀਂ ਬਰੀਡ ਤਿਆਰ ਕਰਾਂਗੇ। ਇਹ 1991 ਦੀ ਹਜੇ ਤਾਜ਼ੀ ਥੋੜੇ ਚਿਰ ਦੀ ਗੱਲ ਆ। ਉਸ ਤੋਂ ਬਾਅਦ ਆਪਰੇਸ਼ਨ ਸ਼ੁੱਧੀਕਰਨ ਕੀਤਾ ਜਾਂਦਾ ਹੈ, ਜਿਹਦੇ ਵਿੱਚ ਸਾਡੇ ਸਿੱਖ ਬੀਬੀਆਂ ਦੇ ਰੇਪ ਕੀਤੇ ਜਾਂਦੇ ਨੇ। ਫਿਰ ਉਸ ਤੋਂ ਬਾਅਦ ਸਰਬਜੀਤ ਕੌਰ, ਸਰਵਿੰਦਰ ਕੌਰ ਜਿਹੜੀ 13-14 ਸਾਲ ਦੀਆਂ ਬੱਚੀਆਂ ਨੇ, ਪ੍ਰੋਜੈਕਟ ਆਪਣਾ ਸਕੂਲ ਦਾ ਬਣਾਉਣ ਦੇ ਲਈ ਮਿੱਟੀ ਲੈਣ ਘਰੋਂ ਬਾਹਰ ਨਿਕਲਦੀਆਂ ਤੇ ਉਹਨਾਂ ਨੂੰ ਗੈਂਗ ਰੇਪ ਕਰਕੇ ਮਾਰ ਦਿੱਤਾ ਜਾਂਦਾ ਹੈ। ਮਤਲਬ ਇਹ ਹੁੰਦੀ ਹੈ ਟੈਰਰਿਜ਼ਮ, ਸਟੇਟ ਟੈਰਰਿਜ਼ਮ, ਸਟੇਟ ਸਪਾਂਸਰਡ ਟੈਰਰਿਜ਼ਮ, ਜਦੋਂ ਘੱਟ ਗਿਣਤੀਆਂ ਨੂੰ, ਖਾਸ ਕਰਕੇ ਸਿੱਖਾਂ ਨੂੰ ਨਸਲ ਖੁਸ਼ੀ ਕਰਨ ਦੇ ਲਈ ਇੱਕ ਟੈਰਰ ਫੈਲਾ ਦਿੱਤਾ ਗਿਆ ਸੀ, ਤੇ ਉਸ ਟੈਰਰ ਨੂੰ ਰੋਕਿਆ ਗਿਆ ਹੈ ਬੇਸਿਕਲੀ। ਤੇ ਉਹ ਟੈਰਰਿਜ਼ਮ ਨੂੰ ਜਦੋਂ ਰੋਕੋਗੇ, ਉਹ ਰੋਕਣ ਦੇ ਲਈ ਬੇਸਿਕਲੀ ਜਿਹੜੇ ਸਟੈਪ ਚੱਕੇ ਜਾਂਦੇ ਨੇ ਉਹ ਪੋਲੀਟੀਕਲ ਅਫੈਂਸ ਦੇ ਵਿੱਚ ਗਿਣੇ ਜਾਂਦੇ ਨੇ। ਉਹ ਪੋਲੀਟੀਕਲ ਐਕਟਿਵਿਸਟ ਜਿਹੜੇ ਕੰਮ ਕਰਦੇ ਨੇ ਉਹਨਾਂ ਨੂੰ ਪੋਲੀਟੀਕਲ ਐਕਟਿਵਿਸਟ ਕਿਹਾ ਜਾਂਦਾ, ਉਹਨਾਂ ਨੂੰ ਟੈਰਰਿਸਟ ਨਹੀਂ ਕਿਹਾ ਜਾਂਦਾ। ਤੇ ਉਹ ਗੱਲ ਐਕਸਪਲੇਨ ਕੀਤੀ ਗਈ ਸੀ ਉਹਨਾਂ ਨੂੰ। ਜੀ ਬਿਲਕੁਲ ਅਮੀ ਵੀ ਜੀ, ਐਟ ਦੀ ਐਂਡ ਆਫ ਦ ਡੇ ਲਾਈਕ ਜਗਤਾਰ ਸਿੰਘ ਤਾਰਾ ਪੂਰੀ ਸਿੱਖ ਕੌਮ ਦੇ ਲਈ ਇੱਕ ਹੀਰੋ ਨੇ। ਈਵਨ ਦੋ ਇਸ ਭਾਰਤ ਦੀ ਜਿਹੜੀ ਸਰਕਾਰ ਹੈ ਉਹ ਅਣਖੀ ਸਿੱਖਾਂ ਨੂੰ ਟੋਰਚਰ ਕਰਦੀ ਹੈ ਜਾਂ ਉਹਨਾਂ ਨੂੰ ਦਹਿਸ਼ਤਗਰਦ ਕਰਾਉਂਦੀ ਹੈ, ਪਰ ਆਮ ਪ੍ਰੀਟੀ ਸ਼ੋਰ ਦੈਟ ਯੂ ਆਲ ਐਕਸਪਲੇਨ ਦਿਸ ਅਬਾਊਟ ਦੈਟ ਟੂ ਦੈਟ ਗਵਰਨਮੈਂਟ ਐਜ਼ ਵੈਲ। ਪਰ ਜਿਸ ਤਰ੍ਹਾਂ ਵੀ ਜੀ ਇਸ ਤਰ੍ਹਾਂ ਦੇ ਆਪਾਂ ਜਿੱਦਾਂ ਸਿੱਖ ਗੈਦਰਿੰਗਸ ਕਰਦੇ ਹਾਂ ਜਾਂ ਕਾਉਂਸਲਰ ਦੇ ਅੰਦਰ ਜਾ ਕੇ ਮੈਮੋਰੈਂਡਮ ਦੇ, ਡੂ ਯੂ ਥਿੰਕ ਦਿਸ ਇਜ਼ ਗੋਣਾ ਮੇਕ ਐਨੀ ਡਿਫਰੈਂਸ ਟੂ ਜਗਤਾਰ ਸਿੰਘ ਤਾਰਾ ਜੀ ਦੇ ਕੇਸ ਦੇ ਉੱਪਰ? It will make a big difference। ਇਹ ਆਪਾਂ ਕੇਸ ਨੂੰ ਐਜ਼ ਏ ਭਾਵੇਂ ਇੰਡੀਵਿਜੂਅਲ ਲੈ ਲਈਏ, ਭਾਵੇਂ ਆਪਾਂ ਆਉਣ ਵਾਲੇ ਜਿਹੜੇ ਹੋਰ ਕੇਸਿਸ ਨੇ ਜਾਂ ਐਗਜ਼ਿਸਟਿੰਗ ਕੇਸ ਚੱਲ ਰਹੇ ਨੇ ਜਿਹੜੀ ਆਪਣੀ ਮੂਵਮੈਂਟ ਦਾ ਹਿੱਸਾ ਨੇ, ਉਹਦੇ ਵਿੱਚ ਲੈ ਲਈਏ ਤੇ ਆਲਵੇਜ਼ ਮੇਕ ਅ ਬਿਗ ਡਿਫਰੈਂਸ। ਜਿਹੜੇ ਕੇਸਿਸ ਦੇ ਰਾਹੀਂ ਕੀ ਹੁੰਦਾ ਹੈ ਕਿ ਜੇ ਹੁਣ ਤੁਸੀਂ ਇਸ ਵੇਲੇ ਦੇਖੋ, ਉਹ ਟੌਰਚਰ ਦੇ ਨਾਲ ਉਹਨਾਂ ਨੂੰ ਹੁਣ ਮਜਬੂਰਨ ਉਹਨਾਂ ਦਾ ਮੂੰਹ ਲੁਕੋ ਕੇ ਲੈ ਕੇ ਆਉਣਾ ਪੈ ਰਿਹਾ ਹੈ। ਉਹਨਾਂ ਨੂੰ ਕੱਲੀ ਡਿਟੇਲ ਕੱਢਣੀ ਪੈ ਰਹੀ ਹੈ। ਕਦੀ ਇਹ ਨਹੀਂ ਸੀ ਹੁੰਦਾ
ਕਿ ਅੱਗੇ ਕੀ ਤੁਹਾਨੂੰ ਡਿਟੇਲ ਕੱਢ ਕੇ ਦੱਸਣ ਵੀ ਹੁਣ ਕਿੱਥੇ ਲੈ ਕੇ ਗਏ ਨੇ। ਭਾਵੇਂ 2 ਦਿਨ ਉਹਨਾਂ ਨੇ ਇਸ ਗੱਲ ਦਾ ਡਿਸਕਲੋਜ਼ ਨਹੀਂ ਕੀਤਾ, ਪਰ ਜਿੰਨਾ ਪ੍ਰੈਸ਼ਰ ਹੁਣ ਜਦੋਂ 28 ਦਾ ਪਿਆ ਹੈ ਤੇ 28 ਹੋਰ ਪਾਓਗੇ, ਅਸੀਂ ਇਹਨਾਂ ਨੂੰ ਇਹ ਵੀ ਕਿਹਾ ਸੀਗਾ ਕਿ ਤੁਸੀਂ ਇਹਨਾਂ ਨੂੰ ਵਾਪਸ ਮੰਗਾਓ ਉੱਥੋਂ। ਸਰ ਕੰਟਰੀਆਂ ਨੂੰ ਆਪਣੇ ਤੁਹਾਨੂੰ ਇੱਕ ਮਾਧਿਅਮ ਰਾਹੀਂ ਮੈਸੇਜ ਦੇਣਾ ਅਸੀਂ ਕੰਟਰੀ ਨੂੰ, ਸਿੱਖ ਜਿਨ੍ਹਾਂ ਨੇ ਇਹ ਕੰਟਰੀ ਨੂੰ ਆਜ਼ਾਦ ਕਰਨ ਦੇ ਲਈ ਆਪਣੇ ਖੂਨ ਦੀਆਂ ਨਦੀਆਂ ਵਹਾ ਦਿੱਤੀਆਂ, ਇਹ ਸਿੱਖ ਆਪਣੇ ਹੱਕ ਮੰਗਣ ਦੇ ਲਈ ਤੇ ਆਪਣੀ ਗੱਲ ਪਹੁੰਚਾਉਣ ਦੇ ਲਈ ਵੀ ਕਦੀ ਚੁੱਪ ਕਰਕੇ ਨਹੀਂ ਬਹਿਣਗੇ। ਉਹ ਕੇਸਿਸ ਦੇ ਉੱਤੇ ਪੋਲੀਟੀਕਲ ਤੌਰ ਦੇ ਉੱਤੇ, ਲੀਗਲ ਤੌਰ ਦੇ ਉੱਤੇ it will make a big difference। ਇਹਦੇ ਨਾਲ ਕੀ ਹੁੰਦਾ ਕਿ ਜਿਹੜਾ ਨੈਕਸਟ ਸਟੈਪ ਦੇ ਵਿੱਚ ਜਿਹੜੇ ਉਹ ਹੁਣ ਤੁਰੇ ਹੋਏ ਨੇ, ਇਹਨਾਂ ਨੇ ਉਹ ਲਿਸਟ ਰਿਲੀਜ਼ ਕੀਤੀਆਂ ਹੋਈਆਂ ਆ ਕਿ ਅਸੀਂ ਉਹ ਫਲਾਣਾ ਸਿੰਘ ਉਸ ਕੰਟਰੀ ਤੋਂ ਲੈ ਜਾਣਾ ਹੈ, ਅਸੀਂ ਉਧਰ ਇਸ ਕੰਟਰੀ ਦੇ ਵਿੱਚ ਉਹ ਸਿੰਘ ਹੈਗੇ ਨੇ। ਅਸੀਂ ਉਹਨਾਂ ਨੂੰ ਇੱਕ ਸਟਰੋਂਗ ਮੈਸੇਜ ਦਿੱਤਾ ਹੈ ਕਿ ਸਿੱਖ ਕੌਮ ਚੁੱਪ ਨਹੀਂ ਬੈਠੂਗੀ। ਹਰੇਕ ਕੰਟਰੀ ਦੇ ਵਿੱਚ ਜਿੱਥੇ ਤੁਸੀਂ ਆ ਕੇ ਕੋਸ਼ਿਸ਼ ਕਰੋਗੇ, ਅਸੀਂ ਉੱਥੇ ਤੁਹਾਡਾ ਡਟ ਕੇ ਮੁਕਾਬਲਾ ਕਰਾਂਗੇ ਕਾਨੂੰਨ ਦੇ ਤਹਿਤ ਖੜ ਕੇ, ਲੀਗਲ ਵੇ ਦੇ ਨਾਲ ਅਸੀਂ ਉਹਨੂੰ ਪੂਰਾ ਜਿਹੜਾ ਰੋਂਗ ਨੂੰ ਰੋਂਗ ਕਵਾਂਗੇ। ਹਾਂਜੀ ਜੀ ਬਿਲਕੁਲ। ਤੇ ਵੀਰ ਜੀ ਸਾਡੇ ਕੋਲ ਕਿਉਂਕਿ ਸਾਡਾ ਵਕਤ ਸਮਾਪਤੀ ਵੱਲ ਜਾ ਰਿਹਾ, we have only like 1 or 2 minutes left at the end. Any other question that we did not discuss with you that you want to talk to our audience about? Or also ਕਿਉਂਕਿ ਤੁਸੀਂ ਪਹਿਲੀ ਵਾਰ ਦਰਸ਼ਕਾਂ ਦੇ ਰੂਬਰੂ ਹੋ ਰਹੇ, we also want to take a message from you for all the Sikh Kaum. So basically as you mentioned about the hero, ਕਿ ਇਹ ਆਪਣੇ ਹੀਰੋ ਕਿਵੇਂ ਨੇ। ਹੀਰੋ ਅੱਜ ਆਪਾਂ ਪਿਕਚਰਾਂ ਦੇ ਵਿੱਚ ਦੇਖ ਕੇ ਆਪਣੇ ਫੈਨਸ ਆਪਾਂ ਉਹਨਾਂ ਦੇ ਬਣਦੇ ਆ, ਝੂਠੀਆਂ ਕਹਾਣੀਆਂ ਦੇ ਉੱਤੇ ਤੇ ਉਹ ਹੀਰੋ ਜਿਹੜੇ ਤੁਹਾਡੇ ਬਣੇ ਹੋਏ ਇੱਕ ਵਰਚੁਅਲ ਹੀਰੋ, ਇੱਕ ਛੋਟੇ ਪਰਦੇ ਦੇ ਹੀਰੋ ਨੇ ਜਿਹੜੇ ਬੇਸਿਕਲੀ ਉਹਨਾਂ ਦੀ ਫੋਟੋ ਲਾ ਕੇ ਆਪਾਂ ਬੇਸਿਕਲੀ ਉਹ ਹੀਰੋ ਜਦੋਂ ਅਸਲ ਦੇ ਵਿੱਚ ਜੇਲ੍ਹ 'ਚ ਜਾਂਦੇ ਨੇ ਤਾਂ ਰੋਂਦੇ ਨੇ ਉੱਥੇ ਬਹਿ ਕੇ। ਇਹ ਹੀਰੋ ਚੜ੍ਹਦੀ ਕਲਾ ਵਾਲੇ ਸਾਡੇ ਇਸ ਵੇਲੇ ਤੇ ਹੀਰੋ ਨੇ ਆਪਾਂ ਨੂੰ ਪਛਾਣਨੇ ਪੈਣੇ ਆ। ਹੀਰੋ ਆਪਣੇ ਇਹ ਨਾ ਹੋਵੇ ਕਿ ਟੂ ਲੇਟ ਹੋਵੇ ਜੇ ਆਪਾਂ ਆਪਣੇ ਨੂੰ ਸਿੱਖ ਕਹਿੰਦੇ ਆ। ਸਿੱਖ ਹਮੇਸ਼ਾ ਪ੍ਰੈਜ਼ੈਂਟ ਦੇ ਵਿੱਚ ਜੀਂਦਾ ਹੈ ਤੇ ਪ੍ਰੈਜ਼ੈਂਟ ਦੇ ਵਿੱਚ ਜੀਂਦੇ ਹੋਏ ਆਪਣੇ ਆਪਣੇ ਹੀਰੋ ਨੂੰ ਪਛਾਣ ਕੇ ਆਪਾਂ ਆਪਣੇ ਘਰ ਵੱਲ ਨੂੰ ਵਧਣਾ ਹੈ। ਇਹ ਆਪਣੇ ਹੀਰੋ ਸਾਡੇ ਆਈਕੋਨਿਕ ਫਿਗਰਸ ਨੇ। ਸੋ ਐਟ ਦ ਮੋਮੈਂਟ ਐਟ ਦ ਲਾਸਟ ਆਈ ਵਿਲ ਸੇ ਕਿ ਵੀ ਹੈਵ ਟੂ ਆਨਰ and give respect to our political activists. After freedom in established nation, everyone can get respect and honor. But being a Sikh, we really need to awake ourselves, need to understand what they have done for us. They saved another generation from a genocide. जी बिल्कुल बिल्कुल वीर जी थैंक यू सो मच कि तुसी इन्हां क्वेश्चंस दे उपर अपने आंसर दिते एंड आल्सो इन द फ्यूचर एनी अपडेट्स दैट यू गेट ऑन हिज केस प्लीज डू शेयर विद अस ऑन TV84। हुण असीं तुहाडे कोल इजाजत लेनी क्योंकि साडा वक्त एज आई सर की समाप्ति वल जा रहा। वीर जी वाहिगुरू जी का खालसा वाहिगुरू जी की फतेह। धन्यवाद जी। थैंक यू वीर जी। तो व्यूअर्स इस दे नाल असीं तुहाडे कोल इजाजत लेने कल मिलांगे सेम टाइम सेम शो ते तद तक ਲਈ वाहिगुरू जी का खालसा।